ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਪ੍ਰੋਗਰਾਮ ਸੱਚੋ ਸੱਚ ਦੇ ਰੂਹਾਂ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਬਾਰੇ ਉਹਨਾਂ ਤੋਂ ਵਿਚਾਰ ਸੁਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 13 ਜੁਲਾਈ 2017 29 ਹਾੜ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ। ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਵੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਅੱਜ ਦੇ ਪਹਿਲੇ ਇਸ਼ੂ ਦੇ ਨਾਲ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਅੱਜ 13 ਜੁਲਾਈ ਦਾ ਦਿਨ ਹੈ ਜੀ, ਔਰ ਇਹ ਉਹ ਦਿਨ ਹੈ ਜਿਸ ਦਿਨ 13 ਜੁਲਾਈ 1931 ਨੂੰ ਕਸ਼ਮੀਰ ਦੇ ਪੁਰਾਣਾ ਸ਼੍ਰੀਨਗਰ ਸ਼ਹਿਰ, ਕਿਉਂਕਿ ਹੁਣ ਹਰ ਪਾਸੇ ਵਾਰਡ ਸਿਟੀ ਤੋਂ ਬਾਹਰ ਸਿਟੀਜ਼ ਬਣੀਆਂ ਨੇ, ਸੈਂਟਰਲ ਜੇਲ੍ਹ ਦੇ ਬਾਹਰ ਉਸ ਵੇਲੇ ਦੇ ਡੋਗਰਾ ਰੂਲਰ ਹਰੀ ਸਿੰਘ, ਜਿਹੜੀ ਕਿ ਉਹਨਾਂ ਗੱਦਾਰ ਡੋਗਰਿਆਂ ਦੀ ਔਲਾਦ ਹੈ ਜਿਨ੍ਹਾਂ ਨੇ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪਾਇਆ ਸੀ, ਔਰ ਜੰਮੂ ਕਸ਼ਮੀਰ ਗੱਦਾਰੀ ਦੇ ਇਨਾਮ ਵਜੋਂ ਇਹਨਾਂ ਡੋਗਰਿਆਂ ਨੂੰ ਅੰਗਰੇਜ਼ਾਂ ਨੇ ਦਿੱਤਾ ਸੀ। ਉਹਨਾਂ ਨੇ ਜਿਹੜਾ ਉਸ ਦੀਆਂ ਹਰੀ ਸਿੰਘ ਦੀਆਂ ਫੋਰਸਿਸ ਨੇ 22 ਕਸ਼ਮੀਰੀਆਂ ਨੂੰ ਉਸ ਸੈਂਟਰਲ ਜੇਲ੍ਹ ਦੇ ਬਾਹਰ ਸ਼ਹੀਦ ਕੀਤਾ ਸੀ, ਜਿਹੜੇ ਕਿ ਆਪਣੇ ਹੱਕਾਂ ਦੇ ਲਈ ਔਰ ਜਿਹੜੇ ਡੋਗਰੇ ਜ਼ੁਲਮ ਕਰਦੇ ਸੀ ਉਸ ਦੇ ਖਿਲਾਫ ਆਵਾਜ਼ ਬੁਲੰਦ ਕਰ ਰਹੇ ਸੀ। ਔਰ ਜਿੱਥੇ ਉਹਨਾਂ ਨੂੰ ਦਫਨਾਇਆ ਗਿਆ ਉਸ ਦਾ ਨਾਂ ਨਕਸ਼ਬੰਦ ਸਾਹਿਬ ਸ਼ਰਾਈਨ ਕਰਕੇ ਹੈ। ਉਸ ਦੇ ਹਰ ਸਾਲ ਜਿਹੜਾ ਬੜਾ ਵੱਡਾ ਇਕੱਠ ਹੁੰਦਾ ਹੈ, ਉੱਥੇ ਦੁਆ ਮੰਗੀ ਜਾਂਦੀ ਹੈ। ਔਰ ਜੰਮੂ ਕਸ਼ਮੀਰ ਦੇ ਵਿੱਚ ਇਸ ਦਿਨ ਨੂੰ ਬਤੌਰ ਹੌਲੀਡੇ, ਸਟੇਟ ਹੌਲੀਡੇ ਹੁੰਦੀ ਹੈ ਔਰ ਇਹਨਾਂ 22 ਕਸ਼ਮੀਰੀਆਂ ਨੂੰ ਸ਼ਹੀਦ ਦਾ ਰੁਤਬਾ ਜਿਹੜਾ ਉਹ ਦਿੱਤਾ ਹੋਇਆ ਹੈ ਜੰਮੂ ਕਸ਼ਮੀਰ ਅਸੈਂਬਲੀ ਨੇ ਵੀ। ਸੋ ਇਸ ਦੇ ਬਾਵਜੂਦ ਅੱਜ ਦੀਆਂ ਖਬਰਾਂ ਜਦੋਂ ਆਈਆਂ ਕਿ ਕਸ਼ਮੀਰ ਦੇ ਵਿੱਚ ਪੂਰੀ ਤਰ੍ਹਾਂ ਕਰਫਿਊ ਨਾਫਿਜ਼ ਹੈ, ਬੱਸਾਂ ਦਾ ਚੱਲਣਾ ਤਾਂ ਪਹਿਲਾਂ ਹੀ ਬੰਦ ਸੀ, ਈਵਨ ਪ੍ਰਾਈਵੇਟ ਟੈਕਸੀਆਂ ਜਾਂ ਕਾਰਾਂ ਉਹਨਾਂ ਨੂੰ ਵੀ ਰੋਕ ਦਿੱਤਾ ਗਿਆ। ਸੈਯਦ ਅਲੀ ਸ਼ਾਹ ਗਿਲਾਨੀ ਜਿਹੜੇ ਹੁਰੀਅਤ ਕਾਨਫਰੰਸ ਦੇ ਬਜ਼ੁਰਗ ਲੀਡਰ ਨੇ, ਉਹ ਪਹਿਲਾਂ ਹੀ ਹਾਊਸ ਅਰੈਸਟ ਨੇ। ਔਰ ਮੀਰ ਵਾਇਜ਼ ਉਮਰ ਫਾਰੂਕ ਜਿਹੜੇ ਕਿ ਇਸ ਨਕਸ਼ਬੰਦ ਸਾਹਿਬ ਸ਼ਰਾਈਨ ਜਾਣਾ ਚਾਹੁੰਦੇ ਸੀ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਲੋਕੋ ਥਾਣੇ ਲਿਜਾਇਆ ਗਿਆ। ਔਰ ਸਾਰੀ ਕਸ਼ਮੀਰ ਘਾਟੀ ਦੇ ਵਿੱਚ ਫੌਜ ਜਿਹੜੀ ਹੈ ਉਹ ਹਰਲ ਹਰਲ ਕਰਦੀ ਫਿਰਦੀ ਹੈ। ਔਰ ਅੱਜ ਹਾਲਾਤ ਇਹ ਨੇ, ਔਰ ਇਹ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰਤਾ ਦੇ ਨਾਲ ਹੈ, ਕਿਉਂਕਿ ਇਸ ਦਿਨ ਨੂੰ ਸ਼ਹੀਦ ਦਿਨ ਦੇ ਤੌਰ ਦੇ ਉੱਤੇ ਦੇਖਦੇ ਹਾਂ। ਲੀਡਰਾਂ ਨੇ ਜਿਹੜੇ ਆਜ਼ਾਦੀ ਪਸੰਦ ਨੇ ਉਹਨਾਂ ਨੇ ਬੰਦ ਦਾ ਸੱਦਾ ਦਿੱਤਾ ਸੀ, ਇਸ ਦਿਨ ਨੂੰ ਯਾਦ ਕਰਨ ਦੀ ਗੱਲ ਕੀਤੀ ਸੀ। ਔਰ ਮੈਂ ਦੇਖ ਰਿਹਾ ਕਿ ਜੇ ਅਸੀਂ 1931 ਦੀ ਗੱਲ ਕਰਦੇ ਹਾਂ, ਆਲਮੋਸਟ ਜਿਹੜਾ 1 ਸੈਂਚਰੀ ਹੋ ਜਾਣੀ ਹੈ ਹੋਰ 14-15 ਸਾਲ ਬਾਅਦ, ਕੁਛ ਲੋਕ ਖਿੱਤੇ ਕਿਸ ਕਦਰ ਬਹਾਦਰ ਵੀ ਹੁੰਦੇ ਨੇ, ਉਹਨਾਂ ਦਾ ਪਰਖ ਕਹਿ ਲਓ ਹੁੰਦਾ, ਪਰ ਇਹ ਹੈ ਕਿ ਇਹ ਜਿਹੜਾ ਜ਼ੁਲਮ ਹੈ, ਬਹੁਤ ਪਹਿਲਾਂ ਇੱਕ ਸ਼ੇਅਰ ਜਿਹੜਾ ਮੁਕੰਮਲ ਤਾਂ ਮੈਨੂੰ ਯਾਦ ਨਹੀਂ, ਪਰ ਉਹਦੀ ਇੱਕ ਲਾਈਨ ਮੇਰੀਆਂ ਯਾਦਾਂ ਦੇ ਵਿੱਚ ਜਦੋਂ ਮੈਂ ਇਸ ਖਬਰ ਨੂੰ ਦੇਖਿਆ ਉਹ ਇਹ ਹੈ ਕਿ ਜ਼ੁਲਮ ਚਾਨਣ ਮਿਟਾ ਨਹੀਂ ਸਕਦਾ, ਇੱਕ ਚਿਰਾਗ ਬੁਝਦਾ ਏ 100 ਚਿਰਾਗ ਜਲਦੇ ਨੇ। ਹੁਣ ਇਹ ਜ਼ਾਹਿਰ ਹੈ ਕਿ ਵੀ ਇਹ ਜ਼ੁਲਮ ਦੀ ਆਵਾਜ਼ ਨੇ, ਲੋਕਾਂ ਜ਼ੁਲਮ ਕਰਨ ਵਾਲਿਆਂ ਨੇ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹਿਆ। ਉਹ ਹਰੀ ਸਿੰਘ ਹੋਏ, ਉਸ ਤੋਂ ਬਾਅਦ ਉਹਦਾ ਮੁੰਡਾ ਕਰਨ ਸਿੰਘ ਰਿਹਾ, ਔਰ ਫਿਰ ਪਿਛਲੇ 70 ਸਾਲਾਂ 'ਚ ਭਾਰਤੀ ਰਜੀਮ ਨੇ ਕਸ਼ਮੀਰੀਆਂ ਤੇ ਕਿੰਨੇ ਜ਼ੁਲਮ ਕੀਤੇ। ਪਰ ਇਹ ਆਵਾਜ਼ ਜਿਹੜੀ ਕਿ ਕਦੇ ਸ਼ਾਇਦ ਸੈਲੈਕਟ ਫਿਊ ਦੇ ਕੋਲ ਸੀ, ਅੱਜ ਉਹ ਸਕੂਲਾਂ ਦੇ ਬੱਚੇ ਹੋਣ, ਵਿਦਿਆਰਥਣਾ ਹੋਣ, ਆਜ਼ਾਦੀ ਸਾਰੀ ਫਿਜ਼ਾ ਦੇ ਵਿੱਚ ਹੈ। ਔਰ ਇਸ ਦਿਨ ਦੇ ਮੌਕੇ ਤੇ ਜਦੋਂ ਕਿ ਅਸੀਂ ਜਿੱਥੇ ਇਹਨਾਂ 22 ਕਸ਼ਮੀਰੀ ਸ਼ਹੀਦਾਂ ਨੂੰ ਆਪਣੀ ਸ਼ਰਧਾ ਔਰ ਅਕੀਦਤ ਦੇ ਫੁੱਲ ਭੇਟ ਕਰਦੇ, ਇੱਕ ਲਿਖਤ ਜਿਹੜੀ ਕਿ ਮੇਰੀਆਂ ਨਜ਼ਰਾਂ ਚੋਂ ਗੁਜ਼ਰੀ ਔਰ ਉਸ ਤੇ ਮੈਂ ਇਹ ਮਹਿਸੂਸ ਕੀਤਾ ਕਿ ਕਿਵੇਂ ਭਾਰਤ ਦਾ ਜ਼ਾਲਮ ਓਪਰੈਸਰ ਰਜੀਮ, ਉਸ ਦੇ ਤੌਰ ਤਰੀਕੇ ਹਰ ਥਾਂ ਦੇ ਉੱਤੇ, ਉਹ ਨਾਗਾਲੈਂਡ ਦਾ ਸੰਘਰਸ਼ ਹੋਏ, ਮਿਜ਼ੋਰਮ ਦਾ ਹੋਏ, ਅਸਾਮ ਦਾ ਹੋਏ, ਮਨੀਪੁਰ ਦਾ ਹੋਏ,
ਖਾਲਿਸਤਾਨ ਦਾ ਹੋਏ, ਦਲਿਤਾਂ ਦਾ ਹੋਏ, ਟਰਾਈਬਲਸ ਦਾ ਹੋਏ, ਮਾਓਵਾਦੀਆਂ ਦਾ ਹੋਏ, ਅੱਜ ਕਸ਼ਮੀਰੀਆਂ ਦਾ ਹੋਏ, ਜਿਨ੍ਹਾਂ ਨੇ ਦੱਸ ਦਿੱਤਾ ਹੈ ਕਿ ਆਜ਼ਾਦੀ ਲਈ ਕੋਈ ਵੀ ਕੀਮਤ ਜਿਹੜੀ ਹੈ ਉਹ ਜ਼ਿਆਦਾ ਨਹੀਂ ਹੈ। ਤੇ ਰਜੀਮ ਦਾ ਸਿਸਟਮ ਕਿਵੇਂ ਲੋਕਾਂ ਨੂੰ ਡਿਮੋਨਾਈਜ਼ ਕੀਤਾ ਜਾਂਦਾ ਹੈ, ਕਿਵੇਂ ਉਹਨਾਂ ਨੂੰ ਬਦਨਾਮ ਕੀਤਾ ਜਾਂਦਾ ਹੈ, ਕਿਵੇਂ ਜ਼ੁਲਮ ਕੀਤਾ ਜਾਂਦਾ ਹੈ, ਪਰ ਕਿਵੇਂ ਜਿਹੜੀਆਂ ਨੇ ਆਰਟੀਫੀਸ਼ੀਅਲ ਕਹਾਣੀਆਂ ਪਲਾਂਟ ਕੀਤੀਆਂ ਜਾਂਦੀਆਂ, ਔਰ ਕਿਵੇਂ ਜਿਹੜੀ ਦੂਸਰੀ ਵਾਸਟ ਮੈਜੋਰਿਟੀ ਹੈ ਦੇਸ਼ ਦੀ ਉਹਨਾਂ ਨਾਲ ਸਿੰਪੈਥਾਈਜ਼ ਕਰਨ ਦੀ ਥਾਂ ਦੇ ਉੱਤੇ ਉਹਨਾਂ ਪ੍ਰਤੀ ਨਫ਼ਰਤ ਔਰ ਹਕਾਰਤ ਔਰ ਕੰਡੈਮਨੇਬਲ ਐਟੀਟਿਊਡ ਰੱਖਦੀ ਹੈ ਕਿ ਖਤਰਨਾਕ ਨੇ, ਦੇਸ਼ ਦੀ ਏਕਤਾ ਅਖੰਡਤਾ ਤੋੜਨਾ ਚਾਹੁੰਦੇ ਨੇ। ਔਰ ਇਹੀ ਕਹਾਣੀ ਬੇਸ਼ੱਕ ਜਿਨ੍ਹਾਂ ਤਹਿਰੀਕਾਂ ਦਾ ਮੈਂ ਨਾਂ ਲਿਆ ਹੈ, ਇਹ ਤਾਂ ਮੁਕੰਮਲ ਆਜ਼ਾਦੀ ਦੀਆਂ ਤਹਿਰੀਕਾਂ ਨੇ ਜਿਹੜੀਆਂ ਕੌਮਾਂ ਭਾਰਤੀ ਜੂੜੇ ਹੇਠੋਂ ਆਜ਼ਾਦ ਹੋਣਾ ਚਾਹੁੰਦੀਆਂ। ਪਰ ਇਹ ਜਿਸ ਗੋਰਖਾ ਬੱਚੀ ਨੇ ਇਹ ਆਰਟੀਕਲ ਲਿਖਿਆ ਹੈ, ਲਿਖਤ ਲਿਖੀ ਹੈ, ਉਸ ਦਾ ਸਬੰਧ ਉਸ ਦਾਰਜਲਿੰਗ ਜ਼ਿਲ੍ਹੇ ਦੇ ਨਾਲ ਹੈ ਜਿਹੜਾ ਕਿ ਵੈਸਟ ਬੰਗਾਲ ਦਾ ਹਿੱਸਾ ਹੈ। ਔਰ ਇਹ 3 ਜ਼ਿਲ੍ਹੇ ਜਿਹੜੇ ਬੰਗਾਲ ਦੇ ਨੇ ਦਾਰਜਲਿੰਗ ਹਿਲਸ ਦੇ ਨਾਲ ਲੱਗਦੇ, ਜਿਨ੍ਹਾਂ ਦੇ ਵਿੱਚ ਨੇਪਾਲੀ ਮੂਲ ਦੇ ਲੋਕਾਂ ਦੀ, ਜਿਨ੍ਹਾਂ ਨੂੰ ਗੋਰਖਾ ਕਿਹਾ ਜਾਂਦਾ ਹੈ, ਬਹੁ ਗਿਣਤੀ ਹੈ। ਭਾਵੇਂ ਉਸ ਦੇ ਵਿੱਚ ਭੂਟਾਨੀ ਜਾਂ ਦੂਸਰੇ 1-2 ਟਰਾਈਬ ਵੀ ਨੇ, ਪਰ ਉਹ ਵੀ ਨਾਲ ਇਹਨਾਂ ਦੀ ਇਹਨੂੰ ਸਪੋਰਟ ਕਰਦੇ ਨੇ। ਔਰ ਇਹਨਾਂ ਦੇ ਜਿਸ ਤਰ੍ਹਾਂ ਜਿੱਥੇ ਵੀ ਕੋਈ ਡੋਮੀਨੇਟ ਸਟੇਟ ਹੁੰਦੀ ਹੈ, ਬੰਗਾਲ ਦੇ ਵਿੱਚ ਬੰਗਾਲੀ ਲੋਕਾਂ ਦੀ ਮੈਜੋਰਿਟੀ ਹੈ, ਔਰ ਉਹ ਆਪਣਾ ਕਲਚਰ, ਸੱਭਿਆਚਾਰ, ਔਰ ਇਹਨਾਂ ਨੂੰ ਜਿਹੜੇ ਗੋਰਖੇ ਦਾਰਜਲਿੰਗ ਔਰ ਇਸ ਏਰੀਏ 'ਚ ਨੇ, ਔਰ ਇਹ ਸਾਰੇ ਫੌਜੀ ਬੈਕਗਰਾਊਂਡ ਦੇ ਨੇ, ਕਿਉਂਕਿ ਗੋਰਖਿਆਂ ਨੇ ਅੰਗਰੇਜ਼ਾਂ ਦੀਆਂ ਫੌਜਾਂ ਦੇ ਵਿੱਚ ਵੀ ਔਰ ਅੱਜ ਭਾਰਤ ਦੀਆਂ ਫੌਜਾਂ 'ਚ ਵੀ ਬੜਾ ਵੱਡਾ ਯੋਗਦਾਨ ਪਾਇਆ ਹੋਇਆ। ਔਰ ਬਹੁਤ ਸਾਰੇ ਰਿਟਾਇਰਮੈਂਟ ਤੋਂ ਬਾਅਦ ਜਿਹੜੇ ਨੇ ਉਹ ਇਹਨਾਂ ਟਾਊਨਸ ਦੇ ਵਿੱਚ ਹੀ, ਉਹ ਦਾਰਜਲਿੰਗ ਹੋਏ, ਮਸੂਰੀ ਹੋਏ, ਧਰਮਸ਼ਾਲਾ ਹੋਏ, ਮਕਲੌਡਗੰਜ, ਧਰਮਸ਼ਾਲਾ, ਉੱਥੇ ਹੋਰ ਵੀ ਛੋਟੇ ਛੋਟੇ ਟਾਊਨ ਨੇ ਜਿਨ੍ਹਾਂ ਦੇ ਵਿੱਚ ਗੋਰਖੇ ਜਿਹੜੇ ਨੇ ਉਹ ਸੈਟਲ ਹੋਏ, ਕਿਉਂਕਿ ਇਹ ਪਹਾੜੀ ਇਲਾਕਿਆਂ ਦੇ ਰਹਿਣ ਵਾਲੇ ਲੋਕ, ਨੇਪਾਲ ਹਿਲੀ ਏਰੀਆ, ਔਰ ਇਹ ਪੀਸਫੁਲੀ ਆਪਣੀ ਜ਼ਿੰਦਗੀ ਬਸਰ ਕਰਨ ਵਾਲੇ ਕੋਈ ਝਗੜਾਲੂ ਕਿਸਮ ਦੇ ਲੋਕ ਨਹੀਂ। ਮੁੱਖ ਧਾਰਾ ਦੇ ਵਿੱਚ ਵੀ ਉਹਨਾਂ ਨੇ, ਕਿਉਂਕਿ ਮੇਨ ਧਰਮ ਨੇਪਾਲ ਦਾ ਹਿੰਦੂ ਧਰਮ ਹੈ, ਉਸ ਦੁਰਗਾ ਦੇ ਪੁਜਾਰੀ ਵੀ ਨੇ, ਲੇਕਿਨ ਬੜਾ ਟੋਲਰੈਂਟ ਕਿਸਮ ਦੇ। ਲੇਕਿਨ ਉਹਨਾਂ ਨੇ ਇਹ ਮਹਿਸੂਸ ਕੀਤਾ ਕਈ ਵਰੇ ਪਹਿਲਾਂ ਹੀ, ਜਿਹੜੇ ਦਾਰਜਲਿੰਗ ਔਰ ਇਹਨਾਂ ਜ਼ਿਲ੍ਹਿਆਂ 'ਚ ਵੀ ਸਾਡੇ ਨਾਲ ਧੱਕਾ ਹੋ ਰਿਹਾ ਹੈ, ਔਰ ਸਾਡਾ ਆਪਣਾ ਜਿਹੜਾ ਸੂਬਾ ਹੈ ਉਹ ਵਿਦਨ ਦਾ ਕੰਟਰੀ ਗੋਰਖਾਲੈਂਡ ਉਹ ਹੋਣਾ ਚਾਹੀਦਾ ਹੈ। ਸੁਭਾਸ਼ ਘੀ ਸਿੰਘ ਉਹਨਾਂ ਦਾ ਵੱਡਾ ਪ੍ਰੋਮੀਨੈਂਟ ਲੀਡਰ ਹੋਇਆ, ਔਰ ਉਹਨੇ ਸ਼ੁਰੂਆਤ ਕੀਤੀ, ਫਿਰ ਉਹ ਹਿਲ ਕੌਂਸਲ ਬਣ ਗਈ। ਔਰ ਹੁਣ ਬੇਸ਼ੱਕ ਮਮਤਾ ਬੈਨਰਜੀ ਨੂੰ ਅਸੀਂ ਐਡਮਾਇਰ ਕਰਦੇ ਹਾਂ ਉਸ ਦੀਆਂ ਕੁਝ ਗੱਲਾਂ ਦੇ ਲਈ ਕਿ ਬਈ ਉਹ ਫਿਰਕੂ ਨਹੀਂ ਹੈ, ਜਾਂ ਮੁਸਲਮਾਨ 28-29% ਬੰਗਾਲ 'ਚ ਨੇ, ਉਹਨਾਂ ਅਜੇ ਤੱਕ ਹੁਣ RSS ਉੱਥੇ ਇਨਫਿਲਟਰੇਟ ਕਰ ਗਿਆ ਔਰ ਸ਼ੁਰੂ ਹੋ ਗਿਆ ਮੁਸਲਮਾਨਾਂ ਦੇ ਖਿਲਾਫ ਹਿੰਸਾ ਦਾ ਦੌਰਾ। ਜਾਂ ਰੇਲਵੇ ਮਿਨਿਸਟਰ ਸੀ ਜਦੋਂ ਉਹਨੇ ਰਿਜ਼ਾਈਨ ਕੀਤਾ, ਜਦੋਂ 2002 'ਚ ਗੁਜਰਾਤ 'ਚ ਮੁਸਲਮਾਨਾਂ ਦਾ ਕਤਲੇਆਮ ਹੋਇਆ, ਔਰ ਕੁੱਲ ਮਿਲਾ ਕੇ ਉਹਦੇ 'ਚੋਂ ਕੋਈ ਫਿਰਕੂ ਨਫ਼ਰਤ ਜਾਂ ਬੋ ਨਹੀਂ ਆਉਂਦੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਬੰਗਾਲੀ ਆਪਣੇ ਕਲਚਰ ਨੂੰ ਜਿਹੜਾ ਹੈ ਉਹ ਦੂਜੇ ਤੇ ਜਦੋਂ ਥੋਪਣ ਦੀ ਕੋਸ਼ਿਸ਼ ਕਰੇਗਾ, ਔਰ ਪਿੱਛੇ ਜੇ ਇਹ ਆਰਡਰ ਕੱਢਿਆ ਗਿਆ ਕਿ ਦਾਰਜਲਿੰਗ ਔਰ ਇਹ ਗੋਰਖਾ ਜਿਹੜੀ ਹਿਲੀ ਕੌਂਸਲ ਹੈ, ਇਹਦੇ ਸਕੂਲਾਂ ਸਭ ਨੂੰ ਕੰਪਲਸਰੀਲੀ ਬੰਗਾਲੀ ਪੜ੍ਹਾਈ ਜਾਏ, ਬੰਗਲਾ ਜ਼ਬਾਨ, ਉਸ ਦਾ ਵੀ ਉਹਨਾਂ ਨੇ ਵਿਰੋਧ ਕੀਤਾ। ਪਰ ਕੁੱਲ ਮਿਲਾ ਕੇ ਇਸ ਵੇਲੇ ਗੋਰਖਾਲੈਂਡ 'ਚ ਪਿਛਲੇ ਕਈ ਹਫ਼ਤਿਆਂ ਤੋਂ ਲਗਾਤਾਰਤਾ ਦੇ ਨਾਲ ਆਪਣੀ ਸਟੇਟ ਦੇ ਲਈ, ਗੋਰਖਾਲੈਂਡ ਸਟੇਟ ਲਈ ਅੰਦੋਲਨ ਚੱਲ ਰਿਹਾ ਹੈ। ਉੱਥੇ ਫੌਜ ਦੇ, CRPF ਦੇ, ਪੁਲਿਸ ਦੇ ਜ਼ੁਲਮ ਹੋ ਰਹੇ ਨੇ, ਔਰ ਅਜੇ 2-3 ਦਿਨ ਪਹਿਲਾਂ ਇੱਕ ਗੋਰਖਾ ਨੌਜਵਾਨ ਦੀ ਲਾਸ਼ ਮਿਲੀ ਹੈ। ਔਰ ਲੋਕ ਜਿਹੜੇ ਨੇ ਗੋਰਖੇ, ਕਿਉਂਕਿ ਬਹਾਦਰ ਲੋਕ ਨੇ, ਖੁਖਰੀਆਂ ਭਾਵੇਂ ਉਹਨਾਂ ਦੇ ਹਮੇਸ਼ਾ ਹੀ, ਜਿਵੇਂ ਸਾਡਾ ਕਿਰਪਾਨ ਇਨਸੈਪਰੇਬਲ ਪਾਰਟ ਹੈ ਧਾਰਮਿਕ ਤੌਰ ਤੇ, ਕਲਚਰਲੀ ਹਰ ਗੋਰਖੇ ਦੇ ਕੋਲ ਖੁਖਰੀ ਹੁੰਦੀ ਹੈ। ਔਰ ਇਹ ਜੋ ਕੁਝ ਉੱਥੇ ਫੌਜ ਕਰ ਰਹੀ ਹੈ, ਔਰ ਜਿਵੇਂ ਗੋਰਖਾਲੈਂਡ ਦੀ ਮੂਵਮੈਂਟ ਨੂੰ ਬਾਕੀ ਭਾਰਤ ਦੇ ਵਿੱਚ ਬਦਨਾਮ ਕੀਤਾ ਜਾ ਰਿਹਾ ਹੈ, ਇਸ ਗੋਰਖਾ ਕੁੜੀ ਨੇ ਉਸ ਤੋਂ ਹੀ ਇਹ ਲੈ ਕੇ ਪ੍ਰੇਰਨਾ, ਉਸਨੇ ਆਰਟੀਕਲ ਲਿਖਿਆ, ਔਰ ਇਹਦਾ ਬੀਬੀ ਦਾ ਨਾਂ ਹੈ ਦ੍ਰਿਸ਼ਟੀ ਬਗਦਸ ਜੀ, ਔਰ ਇਹਦਾ ਹੈਡਲਾਈਨ ਹੈ, ਇਹ ਗੋਰਖਾ ਗਰਲ ਪੈਨਸ ਡਾਊਨ ਵਾਈ ਸ਼ੀ ਫੀਲਸ ਫਾਰ ਕਸ਼ਮੀਰ, ਕਿ ਉਹਦੇ 'ਚ ਕਿਉਂ ਉਹ ਅੱਜ ਕਸ਼ਮੀਰੀਆਂ ਲਈ ਮਹਿਸੂਸ ਕਰਦੀ ਹੈ। ਔਰ ਉਹਨੇ ਕਿਹਾ ਕਿ ਬਈ ਇਨ ਦਾ ਪਾਸਟ ਫਿਊ ਈਅਰਸ ਆਈ ਹੈਡ ਬੀਨ ਓਪਨਲੀ ਸਟੈਂਡਿੰਗ ਅਪ ਅਗੇਂਸਟ ਦਾ ਸਟੇਟ ਬਰੂਟੈਲਿਟੀ ਇਨ ਕਸ਼ਮੀਰ ਐਂਡ ਫॉर देयर ਰਾਈਟ ਟੂ ਸੈਲਫ ਡਿਟਰਮੀਨੇਸ਼ਨ। ਮੈਂ ਪਿਛਲੇ ਕੁਝ ਸਾਲਾਂ ਤੋਂ ਬੜੀ ਮਜ਼ਬੂਤੀ ਨਾਲ ਕਸ਼ਮੀਰੀਆਂ ਦੇ ਸਵੈ ਨਿਰਣੇ ਦੇ ਹੱਕ ਦੇ ਵਿੱਚ ਖਲੋਤੀ ਹਾਂ, ਲਿਖ ਰਹੀ ਹਾਂ। I had a lot of people, especially friends in the army, tell me things like Kashmiris are all lawyers, the state forces don't do any human rights violations,
द पैलेट्स लाठी चार्ज हैपनड बिकॉज द प्रोटेस्टर्स वर आर्म्ड। ਕਹਿੰਦੇ ਆ ਕਿ ਵੀ ਮੇਰੇ ਬਹੁਤ ਸਾਰੇ ਜਿਹੜੇ ਨੇ ਫੌਜ ਦੇ ਵਿੱਚ ਵੀ ਦੋਸਤ ਨੇ ਜਿਹੜੇ ਮੈਨੂੰ ਕਹਿਣਗੇ ਕਿ ਸਾਰੇ ਕਸ਼ਮੀਰੀ ਝੂਠੇ ਕਿਸਮ ਦੇ ਲੋਕ ਨੇ, ਜਿਹੜੀਆਂ ਸਟੇਟ ਫੋਰਸਿਸ ਨੇ ਉਹ ਕੋਈ ਹਿਊਮਨ ਰਾਈਟਸ ਵਾਇਓਲੇਸ਼ਨਸ ਨਹੀਂ ਕਰ ਰਹੀਆਂ। ਜਿਹੜਾ ਪੈਲਟ ਗਨਸ ਜਾਂ ਲਾਠੀ ਚਾਰਜ ਹੁੰਦਾ ਹੈ ਇਸ ਲਈ ਹੁੰਦਾ ਹੈ ਕਿ ਜਿਹੜੇ ਪ੍ਰੋਟੈਸਟਰ ਨੇ ਉਹ ਹਥਿਆਰਬੰਦ ਹੁੰਦੇ ਨੇ, ਉਹ ਹਿੰਸਾ ਕਰਦੇ ਨੇ। ਈਵਨ ਦੈਨ ਆਈ ਸਟੂਡ ਬਾਈ ਕਸ਼ਮੀਰੀਜ਼ ਬਿਕਾਜ਼ ਆਈ ਨਿਊ ਹਾਊ ਦਾ ਸਟੇਟ ਫੰਕਸ਼ਨ। ਉਹਨੇ ਕਿਹਾ ਵੀ ਇਹ ਸਭ ਗੱਲਾਂ ਸੁਣਨ ਦੇ ਬਾਵਜੂਦ ਵੀ ਮੈਂ ਕਸ਼ਮੀਰੀਆਂ ਦੇ ਨਾਲ ਖੜੀ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਸਟੇਟ ਜਿਹੜੀ ਹੈ ਉਹ ਕੀ ਕਰਦੀ ਹੈ ਔਰ ਕਿਵੇਂ ਫੰਕਸ਼ਨ ਕਰਦੀ ਹੈ। I'd seen how unarmed people are shot and then blamed for provoking the forces who had to retaliate। ਮੈਨੂੰ ਪਤਾ ਹੈ ਕਿ ਕਿਵੇਂ ਜਿਹੜੇ ਬਿਲਕੁਲ ਹਥਿਆਰਾਂ ਤੋਂ ਰਹਿਤ ਲੋਕ ਨੇ ਉਹਨਾਂ ਦੇ ਉੱਤੇ ਗੋਲੀਆਂ ਚਲਾਈ, ਉਹਨਾਂ ਨੂੰ ਮਾਰਿਆ ਜਾਂਦਾ ਹੈ ਔਰ ਫਿਰ ਇਹ ਕਿਹਾ ਜਾਂਦਾ ਜੀ ਉਹਨਾਂ ਨੇ ਫੌਜ ਨੂੰ ਭੜਕਾਇਆ, ਇਸ ਲਈ ਫੌਜ ਨੇ ਰੀਟੈਲੀਏਟ ਕੀਤਾ ਜਾਂ ਜਵਾਬੀ ਅਟੈਕ ਕੀਤਾ। ਐਂਡ ਹੀਅਰ ਇਟ ਇਜ਼ ਹੈਪਨਿੰਗ ਅਗੇਨ ਇਨ ਦਾ ਪਲੇਸ ਆਈ ਗ੍ਰੂ ਅਪ। ਔਰ ਹੁਣ ਇਹ ਦੁਬਾਰਾ ਇੱਥੇ ਹੋ ਰਿਹਾ ਉਸ ਥਾਂ ਤੇ ਜਿੱਥੇ ਮੈਂ ਪੈਦਾ ਹੋਈ, ਜਿੱਥੇ ਮੈਂ ਪਲੀ ਜਵਾਨ ਹੋਈ। ਦਾਰਜਲਿੰਗ ਹਿਲਸ ਐਨ ਅਬੋਰਡ ਆਫ serene beauty, fresh air, momos, a place where you'll see bright faces from 6 in the morning, a place where wearing what you feel like and roaming around town doesn't make one feel unsafe, a place where drinking is not a taboo but an essential element of every festivity, a place where a fight or harassment in public will receive immediate help from the passers-by who won't stand there as mere spectators enjoying the show, a place that is home to me but has been shut down for the past couple of weeks। ਬੜੀ ਬਿਊਟੀਫੁਲ ਡਿਸਕ੍ਰਿਪਸ਼ਨ ਹੈ ਦਾਰਜਲਿੰਗ ਦੀ ਕਿ ਦਾਰਜਲਿੰਗ ਹਿਲਸ ਉਹ ਜਿੱਥੇ ਇੱਕ ਕੁਦਰਤਨ ਅੰਦਰ ਨੂੰ ਸ਼ਾਂਤ ਕਰ ਦੇਣ ਵਾਲੀ ਖੂਬਸੂਰਤੀ ਹੈ ਕੁਦਰਤ ਦੀ, ਤਾਜ਼ਾ ਹਵਾ ਹੈ, ਮੋਮੋਜ਼ ਨੇ। ਮੋਮੋ ਖਾਦੇ ਸੀ ਕਦੇ? ਇੱਕ ਤਿਬਤਨ ਨੇਪਾਲੀ ਜਿਹੜੀ ਹੈ ਇਹ ਡਿਸ਼ ਹੁੰਦੀ ਹੈ, ਮੈਦੇ ਦੀ ਬਣਦੀ ਹੈ ਔਰ ਬਹੁਤ ਘੱਟ ਆਇਲ ਦੇ ਵਿੱਚ ਇਸ ਨੂੰ ਪਕਾਇਆ ਜਾਂਦਾ ਹੈ। ਮੀਟ ਵੀ ਹੁੰਦਾ ਹੈ ਬਟ ਵੈਜੀਟੇਰੀਅਨ ਮੋਮੋ ਵੀ ਹੁੰਦੇ ਨੇ। ਅਸੀਂ ਕਿਉਂਕਿ ਥੋੜਾ ਬਹੁਤ ਗੋਰਖਾ ਦੋਸਤ ਵੀ ਰਹੇ ਔਰ ਇਹ ਬੜੀ ਅੱਛੀ ਮੈਦੇ ਦੀ ਬਣੀ ਹੋਈ ਡਿਸ਼ ਹੁੰਦੀ ਹੈ, ਸੋ ਉਹਨੇ ਦਾਰਜਲਿੰਗ ਦੇ ਨਾਲ ਕੰਪੇਅਰ ਕਰਕੇ ਕਿਹਾ ਕਿ ਵੀ ਇਹ ਖੂਬਸੂਰਤ ਜਿਹੜੀ ਹੈ ਕੁਦਰਤ, ਤਾਜ਼ਾ ਹਵਾ ਔਰ ਮੋਮੋ ਉੱਥੋਂ ਦੀ ਸਪੈਸ਼ਲਿਟੀ ਹੈ। ਇਹ ਪਲੇਸ ਵੇਅਰ ਯੂ ਵਿਲ ਸੀ ਬ੍ਰਾਈਟ ਹੈਪੀ, ਜਿੱਥੇ ਤੁਸੀਂ ਸਵੇਰੇ 6 ਵਜੇ ਤੁਹਾਨੂੰ ਸੋਹਣੇ ਨਿਖਰੇ ਚਿਹਰੇ ਨਜ਼ਰ ਆਣਗੇ, ਜਿੱਥੇ ਜੋ ਮਰਜ਼ੀ ਤੁਸੀਂ ਜੋ ਤੁਹਾਨੂੰ ਮਨ ਚ ਤੇ ਪਾਉਣ ਨੂੰ ਜੀ ਕਰਦਾ ਉਹ ਪਾਓ, ਜਿੱਧਰ ਮਰਜ਼ੀ ਤੁਸੀਂ ਜਾਓ, ਕੋਈ ਤੁਸੀਂ ਉਹ ਸੁਰੱਖਿਅਤ ਨਹੀਂ ਹੋ, ਈਵਨ ਕੋਈ ਪੀਣ ਦੇ ਉੱਤੇ ਕੋਈ ਪਾਬੰਦੀ ਨਹੀਂ ਹੈ ਔਰ ਇਹ ਹਿੱਸਾ ਹੈ ਉੱਥੇ ਹਰ ਤਿਉਹਾਰ ਦਾ, ਜਿੱਥੇ ਕੋਈ ਜੇ ਕਿਸੇ ਨੂੰ ਹਰਾਸ ਕਰਦਾ ਤੇ ਦੂਜੇ ਲੋਕ ਚੁੱਪ ਕਰਕੇ ਨਹੀਂ ਦੇਖਦੇ, ਉਹ ਜਿਹਨੂੰ ਹਰਾਸ ਕੀਤਾ ਜਾ ਰਿਹਾ ਉਹਦੀ ਮਦਦ ਕਰਦੇ ਨੇ। ਔਰ ਇਹ ਜਿਹੜੀ ਥਾਂ ਜਿਹੜਾ ਕਿ ਮੇਰਾ ਘਰ ਹੈ ਔਰ ਅੱਜ ਪਿਛਲੇ ਕਈ ਹਫ਼ਤਿਆਂ ਤੋਂ ਉਹ ਬਿਲਕੁਲ ਬੰਦ ਹੈ। ਮਾਈ ਹੋਮ ਇਜ਼ ਨਾਓ ਇਨ ਟਰਮੋਇਲ। ਮੇਰਾ ਘਰ ਜਿਹੜਾ ਇੱਕ ਮੁਸੀਬਤ ਦੇ ਵਿੱਚ ਹੈ। ਮਾਈ ਪੀਪਲ ਆਰ ਔਨ ਦਾ ਸਟਰੀਟਸ ਐਵਰੀ ਡੇ ਮਾਰਚਿੰਗ ਫॉर ਅ ਬੈਟਰ ਟੂਮੋਰੋ। ਮੇਰੇ ਲੋਕ ਰੋਜ਼ਾਨਾ ਸੜਕਾਂ ਤੇ ਨਿਕਲਦੇ ਨੇ ਔਰ ਉਹ ਕੱਲ ਦੀ ਚੰਗੇ ਕੱਲ ਦੀ ਇੰਤਜ਼ਾਰ ਚ ਨੇ। ਮਾਈ ਬ੍ਰਦਰਸ ਐਂਡ ਸਿਸਟਰਸ ਵਰ ਸ਼ਾਟ ਫॉर ਅ ਮੀਅਰ ਚੈਂਟਿੰਗ ਆਫ ਸਲੋਗਨ, ਇਹ ਪ੍ਰੋ ਗੋਰਖਾਲੈਂਡ ਸਲੋਗਨ। ਮੇਰੇ ਭਰਾਵਾਂ ਤੇ ਭੈਣਾਂ ਨੂੰ ਇਹ ਹੈ ਜਦੋਂ ਤੁਸੀਂ ਪੀੜ ਮਹਿਸੂਸ ਕਰਦੇ ਹੋ ਕਿ ਮੇਰੇ ਭਰਾਵਾਂ ਤੇ ਭੈਣਾਂ ਨੂੰ ਇਸ ਲਈ ਜਿਹੜਾ ਉਹ ਮਾਰ ਮੁਕਾਇਆ ਗਿਆ ਕਿਉਂਕਿ ਉਹ ਆਜ਼ਾਦ ਪ੍ਰੋ ਗੋਰਖਾਲੈਂਡ ਨਾਰੇ ਲਾਉਂਦੇ ਨੇ। ਮਾਈ ਪੇਰੈਂਟਸ ਡੋਂਟ ਵਾਂਟ ਮੀ ਟੂ ਕਮ ਹੋਮ ਬਿਕਾਜ਼ ਦੇ ਵਰੀ ਫॉर ਮਾਈ ਸੇਫਟੀ ਵੰਸ ਆਈ ਐਂਟਰ ਸਿਲੀਗੁੜੀ ਵੇਅਰ anti Gorkhaland Bengali people are vandalizing properties of Nepali speaking people, lynching people and setting things on fire। ਮੇਰੇ ਮਾਪਿਓ ਨਹੀਂ ਚਾਹੁੰਦੇ ਕਿ ਮੈਂ ਘਰ ਵਾਪਸ ਆਵਾਂ ਕਿਉਂਕਿ ਉਹ ਮੇਰੇ ਬਾਰੇ ਮੇਰੀ ਸੁਰੱਖਿਆ ਨੂੰ ਲੈ ਕੇ ਚਿੰਤਤ ਨੇ। ਜਦੋਂ ਮੈਂ ਸਿਲੀਗੁੜੀ ਚ ਆਉਂਦੀ ਹਾਂ ਤੇ ਫਿਰ ਉੱਥੇ ਜਿਹੜੇ ਗੋਰਖਾਲੈਂਡ ਦੇ ਵਿਰੋਧੀ ਬੰਗਾਲੀ ਨੇ ਉਹ ਨੇਪਾਲੀਆਂ ਦੀ ਪ੍ਰਾਪਰਟੀ ਨੂੰ ਬਰਬਾਦ ਕਰ ਰਹੇ ਨੇ, ਸਾੜ ਰਹੇ ਨੇ, ਉਹਨਾਂ ਨੂੰ ਕੁੱਟ-ਕੁੱਟ ਕੇ ਮਾਰ ਰਹੇ ਨੇ ਔਰ ਹਰ ਚੀਜ਼ ਨੂੰ ਅੱਗ ਦੇ ਹਵਾਲੇ ਕਰ ਰਹੇ ਨੇ। I am away, but every time I get a chance, I try to catch up on the updates of the situation back home। मैं ਭਾਵੇਂ ਦੂਰ ਹੈ ਪਰ ਮੈਂ ਹਮੇਸ਼ਾ ਹੀ ਅਪਡੇਟ ਲੈਂਦੀ ਹਾਂ ਕਿ ਮੇਰੀ ਉਸ ਧਰਤੀ ਤੇ ਕੀ ਹੋ ਰਿਹਾ ਹੈ। ਐਂਡ ਗੈਸ ਵਾਟ, ਅੰਦਾਜ਼ਾ ਲਾਓ ਕੀ ਹੈ। Every news I get makes me more empathetic towards the Kashmiri people's struggle for freedom। ਕਿ ਜਿਹੜੀ ਵੀ ਖਬਰ ਮੈਨੂੰ ਦਾਰਜਲਿੰਗ ਤੋਂ ਮਿਲਦੀ ਹੈ ਉਸ ਨੂੰ ਸੁਣਨ ਤੋਂ ਬਾਅਦ ਮੇਰੀ ਕਸ਼ਮੀਰ ਦੇ ਲੋਕਾਂ ਲਈ ਜਿਹੜੀ ਹੈ ਇੱਕ ਹੁੰਦੀ ਹੈ ਸਿੰਪੈਥੀ ਹੁੰਦੀ ਹੈ ਹਮਦਰਦੀ, ਐਂਪੈਥੀ ਹੁੰਦੀ ਹੈ ਤੁਸੀਂ ਉਹੀ ਪੀੜ ਮਹਿਸੂਸ ਕਰਦੇ ਹੋ ਕਿ ਵੀ ਮੈਂ ਉਸੇ ਪੀੜ ਨੂੰ ਮਹਿਸੂਸ ਕਰਦੀ ਹਾਂ।
our movements are different, sure, but don't they share a common motive? ਸਾਡੇ ਭਾਵੇਂ ਮੂਵਮੈਂਟਸ ਅੱਡ-ਅੱਡ ਨੇ ਪਰ ਕੀ ਉਹਨਾਂ ਦਾ ਇੱਕੋ ਜਿਹਾ ਜਿਹੜਾ ਉਹਦਾ ਮੋਟਿਵ ਨਹੀਂ ਹੈ ਉਹਨਾਂ ਦਾ? ਗੈਗਿੰਗ ਦਾ ਲੋਕਲ ਮੀਡੀਆ, ਬੈਨਿੰਗ ਦਾ ਇੰਟਰਨੈਟ, ਅਰੈਸਟਿੰਗ ਪੀਪਲ ਵਿਦ ਨੋ ਚਾਰਜ ਸ਼ੀਟ ਫਾਈਲਡ, ਬਾਰਜਿੰਗ ਇਨਟੂ ਹੋਮਸ, ਇਟਸ ਆਲ ਦਾ ਸੇਮ। ਹੁਣ ਇਹੀ ਤੁਸੀਂ ਸਾਰੇ ਆਰਟੀਕਲ ਨੂੰ ਜੇ ਖਾਲਿਸਤਾਨ ਦੀ ਤਹਿਰੀਕ ਔਰ ਕਿਵੇਂ ਜੋ ਕੀਤਾ ਗਿਆ ਔਰ ਜੋ ਅੱਜ ਵੀ ਸਿੱਖਾਂ ਨੂੰ ਜਿਵੇਂ ਬਦਨਾਮ ਕੀਤਾ ਜਾ ਰਿਹਾ ਖਾਲਿਸਤਾਨ, ਜਦੋਂ ਅਸੀਂ ਗੱਲ ਵੀ ਕਰ ਰਹੇ ਹਾਂ ਪਿਛਲੇ 2 ਦਿਨਾਂ ਦੇ ਵਿੱਚ 3 ਦਰਜਨ ਤੋਂ ਜ਼ਿਆਦਾ ਸਿੱਖ ਨੌਜਵਾਨ ਪੰਜਾਬ 'ਚੋਂ ਚੁੱਕੇ ਹੋਏ ਨੇ ਉਹੀ, ਔਰ ਉਹ ਲੋਕਲ ਥਾਣੇ ਵਾਲੇ ਕਹਿਣਗੇ ਜੀ ਸਾਨੂੰ ਨਹੀਂ ਪਤਾ ਉੱਤੋਂ ਆਰਡਰ ਆਏ ਨੇ। ਸੋ ਇਹੀ ਹੈ ਵੀ ਮੀਡੀਆ ਦੀ ਆਵਾਜ਼ ਬੰਦ ਕਰ ਦਿਓ, ਇੰਟਰਨੈਟ ਬੰਦ ਕਰ ਦਿਓ। ਹੁਣ ਕਸ਼ਮੀਰ ਜਦੋਂ ਅੱਜ ਮਾਰਟੀਅਰ ਡੇ ਹੈ, ਸਭ ਇੰਟਰਨੈਟ ਸਰਵਿਸਿਜ਼ ਔਰ ਦੂਜੇ ਸਾਰੇ ਬੰਦ ਕੀਤੇ ਹੋਏ ਨੇ ਔਰ ਲੋਕਾਂ ਨੂੰ ਅਰੈਸਟ ਕਰੋ ਬਿਨਾਂ ਕੋਈ ਚਾਰਜ ਸ਼ੀਟ ਫਾਈਲ ਕੀਤੇ, ਅੱਧੀ ਰਾਤ ਨੂੰ ਲੋਕਾਂ ਦੇ ਘਰਾਂ 'ਚ ਜਾ ਵੜੋ। ਇਹ ਸਾਰੀ ਕਹਾਣੀ ਹਰ ਥਾਂ ਤੇ ਉਹੀ ਰਿਪੀਟ ਹੋ ਰਹੀ ਹੈ ਜੀ। The desperation in both our slogans asserting our identity somehow seem the same to me. ਸਾਡੇ ਦੋਨਾਂ ਦੇ ਹੀ ਨਾਰਿਆਂ ਦੇ ਵਿੱਚ, ਇੱਧਰ ਆਜ਼ਾਦ ਕਸ਼ਮੀਰ ਉੱਧਰ ਗੋਰਖਾਲੈਂਡ, ਉਹਦੇ 'ਚ ਅਸੀਂ ਕਿਵੇਂ ਆਪਣੀ ਪਛਾਣ ਦੇ ਲਈ ਸਟਰਗਲ ਕਰ ਰਹੇ ਹਾਂ, ਇਸ ਨੂੰ ਮੈਂ ਇਹਦੇ 'ਚ ਇੱਕੋ ਹੀ ਜਿਹੜੀ ਆ ਉਹ ਦੇਖਦੀ ਹਾਂ। ਇਹ ਡੈਸਪਰੇਸ਼ਨ crippled by a regime that refuses to see the tears of a community that has been oppressed time and again. कि एक उदासी, डेस्परेशन, फ्रस्ट्रेशन और इस ਜਿਹੜੀ ਜਿਸ ਨੂੰ ਕਿ ਵੇਲੇ ਦੇ ਹਾਕਮਾਂ ਨੇ ਇਸ ਕਦਰ ਦਬਾਇਆ ਹੋਇਆ ਕਿ ਉਹ ਉਸ ਕੌਮ ਦੀਆਂ ਅੱਖਾਂ ਦੇ ਵਿੱਚ, ਕਸ਼ਮੀਰੀਆਂ ਜਾਂ ਗੋਰਖਿਆਂ ਦੀਆਂ ਅੱਖਾਂ 'ਚ ਆਂਸੂ ਹੀ ਨਹੀਂ ਦੇਖਦੇ, ਜਿਹੜਾ ਕਿ ਬਾਰ-ਬਾਰ ਦਬਾਉਣ ਤੋਂ ਬਾਅਦ ਉਹ ਆਂਸੂ ਨਿਕਲਦੇ ਨੇ ਔਰ ਫਿਰ ਦਬਾ ਦਿੱਤੇ ਜਾਂਦੇ ਨੇ ਜੀ। ਇਨ ਦਾ ਸਟੇਟ ਨਿਊਜ਼ ਆਈ ਰੀਡ ਅਬਾਊਟ ਮਾਈ ਹੋਮ ਟਾਊਨ ਐਂਡ ਇਟ ਸੀਮਸ ਵੈਰੀ ਫੈਮਿਲੀਅਰ। ਮੈਂ ਜਦੋਂ ਆਪਣੀਆਂ ਦੇਸ਼ ਗੋਰਖਾਲੈਂਡ ਦੇ ਵਿੱਚ ਦੇਖਦੀਆਂ ਖਬਰਾਂ ਤੇ ਕਸ਼ਮੀਰ ਦੀਆਂ ਦੇਖਦੀਆਂ, ਮੈਨੂੰ ਉਹੀ ਲੱਗਦੀਆਂ ਨੇ। ਦਾ ਲੈਂਡ ਇਜ਼ਨਟ ਦੇਅਰਸ ਟੂ ਕਲੇਮ, ਕਿ ਜੀ ਇਹ ਉਹਨਾਂ ਦੇ ਪਿਓ ਦੀ ਜ਼ਮੀਨ ਥੋੜੀ ਹੈ ਜਿਵੇਂ ਕਸ਼ਮੀਰ ਬਾਰੇ ਕਹਿਣਗੇ। ਵੈਪਨਸ ਫਾਰ ਆਰਮਡ ਸਟਰਗਲ ਵਰ ਕਨਫਿਸਕੇਟਡ, ਕਿ ਜੀ ਉੱਥੇ ਹਥਿਆਰ ਫੜੇ ਗਏ, ਉੱਥੇ ਬੜੇ ਖਤਰਨਾਕ ਅੱਤਵਾਦੀ ਨੇ। ਦੇ ਬਰਨਟ ਏ ਟਰੱਕ ਵਿਦ ਅ ਡਰਾਈਵਰ ਸਟਿਲ ਇਨਸਾਈਡ, ਕਿ ਜੀ ਇਹਨਾਂ ਲੋਕਾਂ ਨੇ, ਦੇਖੋ ਕਸ਼ਮੀਰੀਆਂ ਨੇ ਜਾਂ ਗੋਰਖਿਆਂ ਨੇ, ਡਰਾਈਵਰ ਵਿੱਚ ਹੀ ਬੈਠਾ ਸੀ, ਟਰੱਕ ਨੂੰ ਅੱਗ ਲਾ ਦਿੱਤੀ। ਮੌਬ ਅਟੈਕਡ ਸੀਆਰਪੀਐਫ ਮੈਨ ਐਂਡ ਲੈਫਟ them severely injured, ਕਿ ਲੋਕਾਂ ਨੇ ਅਟੈਕ ਕੀਤਾ ਸੀਆਰਪੀਐਫ ਤੇ ਔਰ ਉਹਨਾਂ ਨੂੰ ਜਿਹੜਾ ਜ਼ਖਮੀ ਛੱਡ ਦਿੱਤਾ। ਦੇ ਥਰੂ ਬੌਮਬਸ ਔਨ ਦਾ ਹੋਲੀ ਮੈਨ ਇਨ ਯੂਨੀਫਾਰਮ ਐਂਡ ਸ਼ਾਟ them dead, ਕਿ ਜੀ ਦੇਖੋ ਕਿੰਨੇ ਹੋਲੀ ਮੈਨ ਨੇ ਜਿਹੜੇ ਫੌਜੀ ਨੇ, ਉਹਨਾਂ ਨੂੰ ਸ਼ਾਟ ਡੈਡ ਕਰਤਾ। I won't blame the lot in India who consume news from these Indian media channels and then refuse to stand with us, thinking about us as demons. ਕਹਿੰਦੇ ਮੈਂ ਲੋਕਾਂ ਨੂੰ ਬਲੇਮ ਨਹੀਂ ਕਰਦੀ ਜਿਹੜੇ ਇਹੋ ਜਿਹੀਆਂ ਖਬਰਾਂ ਸੁਣਦੇ ਨੇ, ਦੇਖਦੇ ਨੇ ਔਰ ਫਿਰ ਉਹ ਜਿਹੜੇ ਨੇ ਸਾਡੇ ਨਾਲ ਖਲੋਣ ਦੀ ਥਾਂ ਤੇ ਸਾਨੂੰ ਉਹ ਸ਼ੈਤਾਨ ਸਮਝਦੇ ਨੇ, ਰਾਖਸ਼ ਸਮਝਦੇ ਨੇ। We have been demonized in front of them even before any of us has picked up a gun. Contrary to the news and distorted history that has reached out to the Indian masses, we came with the land. ਉਹਨੇ ਕਿਹਾ ਜੀ ਇਹ ਸਾਨੂੰ ਇੰਨਾ ਕੁ ਉਹਨਾਂ ਨੇ ਡਿਮਨਾਈਜ਼ ਕਰ ਦਿੱਤਾ ਹੈ ਵੀ ਅਜੇ ਹਥਿਆਰ ਚੁੱਕਿਆ ਹੀ ਨਹੀਂ ਹੈ ਔਰ ਇਹ ਜਿਹੜੀਆਂ ਹਿਸਟਰੀ ਨੂੰ ਡਿਸਟੋਰਟ ਕਰਕੇ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਕਲਰਫੁਲ ਐਰੋਜ਼ ਐਂਡ ਫਾਇਰ ਕ੍ਰੈਕਰਸ ਆਰ ਨਾਟ ਵੈਪਨਸ ਫॉर ਆਰਮਡ ਸਟਰਗਲ, ਕਿ ਜੇ ਐਰੋ ਨੇ ਫੜੇ ਹੋਏ ਜਾਂ ਜਿਹੜੇ ਨੇ ਪਟਾਕੇ ਚਲਾਏ ਜਾ ਰਹੇ ਨੇ ਉਹ ਕੋਈ ਵੈਪਨ ਤਾਂ ਨਹੀਂ ਨੇ ਆਰਮਡ ਸਟਰਗਲ ਲਈ। The truck caught fire because of technical problems. ਟਰੱਕ ਨੂੰ ਅੱਗ ਲੱਗੀ, ਟੈਕਨੀਕਲ ਤੁਸੀਂ ਕਹੋ ਜੀ ਲੋਕਾਂ ਨੇ ਸਾੜ ਦਿੱਤਾ, ਡਰਾਈਵਰ ਵੀ ਵਿੱਚ ਹੀ ਸਾੜਤਾ ਜੀ। CRPF men misbehaved with the women in Teesta and the youth stood up for them, ਕਿ ਵੀ ਉਹਨਾਂ ਨੇ ਔਰਤਾਂ ਦੇ ਨਾਲ ਬਦਸਲੂਕੀ ਕੀਤੀ ਟੀਸਤਾ ਦੀ ਥਾਂ ਤੇ ਔਰ ਨੌਜਵਾਨ ਉਹਨਾਂ ਦੇ ਲਈ ਖੜੋ। They chanted pro Gorkhaland slogans, some pelted stones as a form of protest, but they were shot at a point blank range. ਕਿ ਵੀ ਉਹਨਾਂ ਨੇ ਗੋਰਖਾਲੈਂਡ ਦੇ ਨਾਅਰੇ ਲਾਏ, ਪ੍ਰੋਟੈਸਟ ਉਹਨਾਂ ਨੇ ਪੱਥਰ ਵੀ ਸੁੱਟੇ, ਪਰ ਉਹਨਾਂ ਨੂੰ ਫੜ ਕੇ ਪੁਆਇੰਟ ਬਲੈਂਕ ਰੇਂਜ ਦੇ ਉੱਤੇ ਗੋਲੀਆਂ ਮਾਰੀਆਂ ਗਈਆਂ। The men in uniform molest, loot and rape. News gets fabricated in favor of the state, ਕਿ ਇਹ ਜਿਹੜੇ ਫੌਜੀ ਨੇ ਇਹ ਮੋਲੈਸਟ ਔਰਤਾਂ ਦੇ ਨਾਲ ਮਾੜੇ ਕੰਮ ਕਰਦੇ ਨੇ, ਲੁੱਟਦੇ ਨੇ, ਜ਼ਬਰ ਜਨਾਹ ਕਰਦੇ ਨੇ, ਪਰ ਜਿਹੜੀਆਂ ਖਬਰਾਂ ਨਿਕਲਦੀਆਂ ਨੇ ਉਹ ਸਟੇਟ ਦੀ ਫੇਵਰ 'ਚ ਹੁੰਦੀਆਂ। The unarmed civilians who are killed will always be blamed for their own deaths, ਕਿ ਜਿਹੜੇ ਬੇਹਥਿਆਰੇ ਸਿਵਲੀਅਨ ਮਾਰੇ ਜਾਂਦੇ ਨੇ ਉਹਨਾਂ ਨੂੰ ਹੀ ਬਲੇਮ ਕੀਤਾ ਜਾਂਦਾ ਜੇ ਉਹਨਾਂ ਨੇ ਫੌਜ ਨੂੰ ਭੜਕਾਇਆ। ਹਿਊਮਨ ਰਾਈਟਸ ਗੈਟ ਵਾਇਓਲੇਟਡ, ਐਵਰੀ ਨੈਗੇਟਿਵ ਐਸਪੈਕਟ, ਡਰਾਬੈਕ, ਵੀਕਨੈਸ ਆਫ ਦਾ ਮੂਵਮੈਂਟ ਗੈਟਸ ਹਾਈਲਾਈਟਡ ਇਮੀਡੀਏਟਲੀ। ਇਹ ਹਿਊਮਨ ਰਾਈਟਸ ਦੀ ਉਲੰਘਣਾ ਹੋ ਰਹੀ ਹੈ। ਹਰ ਨਾ ਪੱਖੀ ਐਸਪੈਕਟ ਜਿਹੜਾ ਕਿ ਉੱਥੋਂ ਨਿਕਲਦਾ ਉਹਨੂੰ ਮੂਵਮੈਂਟ ਦੇ ਖਾਤੇ 'ਚ ਪਾ ਦਿੱਤਾ ਜਾਂਦਾ ਹੈ।
every journalist, supporter, human who sees the truth and speaks up will be slapped with numerous false charges. ਜਿਹੜਾ ਵੀ ਕੋਈ ਪੱਤਰਕਾਰ ਜਾਂ ਹਮਾਇਤੀ ਜਾਂ ਕੋਈ ਇਨਸਾਨ ਸੱਚਾ ਸੁੱਚਾ ਸੱਚ ਬੋਲੇਗਾ ਉਸ ਦੇ ਉੱਤੇ ਵੀ ਝੂਠੇ ਜਿਹੜੇ ਨੇ ਉਹ ਮੁਕੱਦਮੇ ਦਰਜ ਕਰ ਦਿੱਤੇ ਜਾਂਦੇ ਨੇ. ਦਿਸ ਇਜ਼ ਦਾ ਨੇਚਰ ਆਫ ਐਨ ਓਪਰੈਸਿਵ ਸਟੇਟ ਐਂਡ ਇਟ ਇਜ਼ ਸੇਮ ਐਵਰੀਵੇਅਰ. ਇਹ ਹੈ ਕਿ ਜਿਹੜੀ ਜ਼ੁਲਮ ਕਰਨ ਵਾਲੀ ਸਟੇਟ ਹੈ ਉਹਦਾ ਇਹ ਤਰੀਕਾ ਹੈ ਔਰ ਇਹ ਚਾਰ ਚਫੇਰੇ ਇੱਕੋ ਜਿਹੇ ਹੈ. A few days ago, I had seen a post in which a gentleman from Darjeeling said, "I offer my apology to the people of Kashmir because now I know what discrimination is." कि दार्जिलिंग ਦਾ ਇੱਕ ਜੈਂਟਲਮੈਨ ਨੇ ਲਿਖਿਆ ਕਿ ਮੈਂ ਕਸ਼ਮੀਰੀਆਂ ਤੋਂ ਮਾਫੀ ਮੰਗਦਾ ਹਾਂ ਜੋ ਸਾਡੇ ਨਾਲ ਹੋ ਰਿਹਾ ਹੈ. ਮੈਨੂੰ ਹੁਣ ਸਮਝ ਆਇਆ ਕਿ ਵਿਤਕਰਾ ਕਿਸ ਨੂੰ ਕਹਿੰਦੇ ਨੇ. I am quite sure a lot more people now know how the Indian media works and demonizes a movement and a community. ਮੈਂ ਇਸ ਗੱਲ ਬਾਰੇ ਮੈਨੂੰ ਯਕੀਨ ਹੈ ਕਿ ਹੁਣ ਬਹੁਤ ਸਾਰੇ ਲੋਕ ਇਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਕਿਵੇਂ ਭਾਰਤੀ ਮੀਡੀਆ ਕੰਮ ਕਰਦਾ ਹੈ ਔਰ ਕਿਵੇਂ ਇੱਕ ਸਾਰੀ ਲਹਿਰ ਨੂੰ ਔਰ ਇੱਕ ਪੂਰੀ ਕੌਮ ਨੂੰ ਜਿਹੜਾ ਹੈ ਉਹ ਬਦਨਾਮ ਕਰ ਦਿੱਤਾ ਜਾਂਦਾ ਹੈ. ਸਿੱਖਾਂ ਤੋਂ ਬਿਹਤਰ ਇਸ ਗੱਲ ਨੂੰ ਕੌਣ ਸਮਝਦਾ ਹੈ? ਮੇਰੀ ਨੇਪਾਲੀ ਭੈਣ. ਨੋਬਡੀ ਅੰਡਰਸਟੈਂਡਸ ਬੈਟਰ ਦੈਨ ਕਿ ਸਾਰੀ ਦੀ ਸਾਰੀ ਕਮਿਊਨਿਟੀ ਅੱਜ ਵੀ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ. ਵੀ ਨੋ ਇਟ ਨਾਓ, ਦ ਰੈਸਟ ਆਫ ਇੰਡੀਆ ਵੀ ਨੋ ਇਟ ਸੂਨ. ਕਿ ਵੀ ਸਾਨੂੰ ਇਹ ਸਮਝ ਆ ਗਈ ਹੈ ਕਿ ਵੀ ਇਹ ਕੀ ਹੋ ਰਿਹਾ ਔਰ ਬਾਕੀ ਭਾਰਤ ਨੂੰ ਵੀ ਸਮੇਂ ਨਾਲ ਸਮਝ ਆ ਜਾਏਗੀ. ਹਿਸਟਰੀ ਹੈਜ਼ ਸ਼ੋਨ, ਔਰ ਇਹ ਹੈ ਹੁਣ ਕਨਕਲੂਡਿੰਗ ਉਹਨਾਂ ਦਾ paragraph. History has shown that no land, no matter how strong the oppressive regime is or how strong the army is, has been ruled for eternity. ਇਹ ਗੱਲ ਸੁਣ ਲਓ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜ਼ਾਲਮ ਜਿੰਨਾ ਮਰਜ਼ੀ ਮਜ਼ਬੂਤ ਹੋਏ, ਜਿੰਨਾ ਮਰਜ਼ੀ ਜ਼ੁਲਮ ਕਰਨ ਵਾਲਾ ਹੋਏ ਔਰ ਉਹਦੇ ਕੋਲ ਜਿੰਨੀ ਮਰਜ਼ੀ ਪਾਵਰਫੁਲ ਆਰਮੀ ਹੋਏ, ਉਹ ਕਦੇ ਹਮੇਸ਼ਾ ਲਈ ਰਾਜ ਨਹੀਂ ਕਰ ਸਕਦਾ ਲੋਕਾਂ ਦੀ ਮਰਜ਼ੀ ਦੇ ਖਿਲਾਫ ਲੋਕਾਂ ਦੇ ਉੱਤੇ. ਫॉर ਪੀਪਲ who fight for their pride and refuse to bow down, for people who will not sell their souls to the killers of their brothers and sisters, for people who will never stop longing for the hills they can call their own, the valleys that deserve peace and no bloodshed, the winters that don't have footprints of combat boots and bloody trails on white snow. One day we shall have our freedom, we shall have azadi. ਜੀ ਕਿ ਉਹ ਲੋਕ ਜਿਹੜੇ ਕਿ ਆਪਣੇ ਪ੍ਰਾਈਡ ਲਈ, ਆਪਣੇ ਮਾਣ ਲਈ ਲੜਦੇ ਨੇ, ਖਲੋਂਦੇ ਨੇ ਔਰ ਝੁਕਣ ਤੋਂ ਇਨਕਾਰੀ ਹੁੰਦੇ ਨੇ, ਉਹ ਲੋਕ ਜਿਹੜੇ ਕਿ ਆਪਣੀਆਂ ਜ਼ਮੀਰਾਂ ਨੂੰ ਆਪਣੇ ਭੈਣਾਂ ਭਰਾਵਾਂ ਦੇ ਕਾਤਲਾਂ ਦੇ ਕੋਲ ਨਹੀਂ ਵੇਚਦੇ, ਉਹ ਲੋਕ ਜਿਹੜੇ ਕਿ ਕਦੇ ਵੀ ਉਹਨਾਂ ਪਹਾੜਾਂ 'ਚ ਜਿਹੜੇ ਕਿ ਉਹਨਾਂ ਦੇ ਆਪਣੇ ਨੇ, ਉਹਨਾਂ ਜਿੱਥੇ ਉਹਨਾਂ ਨੇ ਉਹ ਵਸੇ ਨੇ, ਉਹਨਾਂ ਤੋਂ ਕਦੇ ਆਪਣਾ ਦਾਅਵਾ ਨਹੀਂ ਛੱਡਦੇ. ਹੁਣ ਇਹ ਦਾਰਜਲਿੰਗ ਦੇ ਕੰਟੈਕਸਟ ਗੱਲ ਕਰ ਰਹੀ ਹੈ ਜਾਂ ਕਸ਼ਮੀਰ ਦੇ ਵੀ. ਦ ਵੈਲੀਜ਼ ਦੈਟ ਡਿਜ਼ਰਵ ਪੀਸ ਐਂਡ ਨੋ ਬਲੱਡ ਸ਼ੈਡ, ਉਹ ਘਾਟੀਆਂ ਜਿੱਥੇ ਕਿ ਸ਼ਾਂਤੀ ਔਰ ਅਮਨ ਚਾਹੀਦਾ ਹੈ, ਖੂਨ ਖਰਾਬਾ ਨਹੀਂ. ਦ ਵਿੰਟਰਸ ਦੈਟ ਡੋਂਟ ਹੈਵ ਫੁੱਟਪ੍ਰਿੰਟਸ ਆਫ ਕੰਬੈਟ ਬੂਟਸ ਐਂਡ ਬਲੱਡੀ ਟ੍ਰੇਲਸ ਔਨ ਵਾਈਟ ਸਨੋ. ਇਹ ਐਸਾ ਕਿਉਂਕਿ ਦਾਰਜਲਿੰਗ 'ਚ ਵੀ ਬਰਫ਼ ਪੈਂਦੀ ਹੈ, ਠੰਡ ਹੈ, ਇਧਰ ਕਸ਼ਮੀਰ 'ਚ ਵੀ. ਔਰ ਜਦੋਂ ਚਿੱਟੀ ਬਰਫ਼ ਦੀ ਉਹ ਇੱਕ ਚਾਦਰ ਹੁੰਦੀ ਹੈ ਔਰ ਉਹਦੇ ਤੇ ਜਦੋਂ ਫੌਜੀ ਚੱਲਦੇ ਨੇ ਉਹਨਾਂ ਦੇ ਕੰਬੈਟ ਸ਼ੂਜ਼ ਜਦੋਂ ਮਾਰਦੇ ਨੇ ਉਸ ਚਿੱਟੀ ਬਰਫ਼ ਦੇ ਉੱਤੇ ਲਾਲ ਲਹੂ ਜਿਹੜਾ ਬਿਖਰਦਾ, ਉਸ ਨੂੰ ਉਹਨੇ ਡੈਪਿਕਟ ਕੀਤਾ ਕਿ ਭਾਈ ਉਹ ਕਦੇ ਵੀ ਉਹ ਸਰਦੀਆਂ ਨਾ ਆਣ ਜਿੱਥੇ ਕਿ ਉਸ ਕਿਸਮ ਦੇ ਵਾਈਟ ਸਨੋ ਦੇ ਉੱਤੇ ਫੌਜੀ ਬੂਟਾਂ ਦਾ ਔਰ ਬੇਗੁਨਾਹ ਦੇ ਖੂਨ ਦਾ ਟ੍ਰੇਲ ਹੋਏ. ਵਨ ਡੇ ਵੀ ਸ਼ੈਲ ਹੈਵ ਆਵਰ ਫਰੀडम, ਇੱਕ ਦਿਨ ਅਸੀਂ ਆਪਣੀ ਆਜ਼ਾਦੀ ਹਾਸਲ ਕਰਾਂਗੇ. ਵੀ ਸ਼ੈਲ ਹੈਵ ਆਜ਼ਾਦੀ, ਅਸੀਂ ਆਜ਼ਾਦੀ ਕਵਾਂਗੇ. ਸੋ ਮੈਂ ਸਮਝਦਾ ਵੀ ਅਸੀਂ ਇਸ ਬੀਬੀ ਦੇ ਦ੍ਰਿਸ਼ਟੀ ਬਗਦਸ ਦੀ ਲਿਖਤ ਦੇ ਨਾਲ ਜਿੱਥੇ ਗੋਰਖਾਲੈਂਡ ਦੇ ਇਹਨਾਂ ਬਹਾਦਰ ਗੋਰਖਿਆਂ ਨੂੰ ਸੈਲੂਟ ਕਰਦੇ ਜੀ. ਔਰ ਕਿਉਂਕਿ ਮੈਂ ਜਿਵੇਂ ਅੱਗੇ ਵੀ ਦੱਸਿਆ ਸੀ ਕਿ ਮੇਰੇ ਚਾਈਲਡਹੁੱਡ 'ਚ ਗੋਰਖਾ ਦੋਸਤ ਵੀ ਰਹੇ, ਕਲਾਸ ਫੈਲੋ ਵੀ ਰਹੇ. ਇੱਕ ਬਹੁਤ ਚੰਗਾ ਗੋਰਖਾ ਬਿਮਲ ਗੁਰੰਗ ਮੇਰਾ ਬੜਾ ਨੇੜੇ ਦਾ ਦੋਸਤ ਸੀ. ਔਰ ਮੈਂ ਜਦੋਂ ਅਫੈਕਸ਼ਨ ਦੀ ਗੱਲ ਕਰਦਾ ਤਾਂ ਮੈਂ ਸ਼ਾਇਦ 8ਵੀਂ 9ਵੀਂ 'ਚ ਪੜ੍ਹਦਾ ਹੋਵਾਂਗਾ ਔਰ ਵਿੰਟਰ ਸ਼ੁਰੂ ਹੋਣ ਵਾਲੀ ਸੀ ਔਰ ਉਹਨਾਂ ਦੀ ਸਿਸਟਰ ਨੇ ਬੜੀ ਰੀਝ ਦੇ ਨਾਲ ਇੱਕ ਸਵੈਟਰ ਉਣ ਕੇ ਔਰ ਉਹਨੇ ਆਪਣੇ ਭਰਾ ਦੀ ਉਹਨਾਂ ਨੇ ਕਿਹਾ ਕਿ ਮੈਂ ਦਾਜੀ ਕੇ ਲਈ, ਦਾਜੀ ਬ੍ਰਦਰ ਨੂੰ ਕਹਿੰਦੇ ਨੇ, ਮੈਂ ਆਪਣੇ ਭਰਾ ਲਈ ਬਣਾਇਆ. ਔਰ ਮੈਂ ਉਹ ਕਾਫੀ ਦੇਰ ਜਿਹੜਾ ਉਹਨੂੰ ਇੱਕ ਐਜ਼ ਏ
ਜਿਵੇਂ ਤੁਸੀਂ ਕਿਸੇ ਚੀਜ਼ ਨੂੰ ਕੋਈ ਜਜ਼ਬਾਤਾਂ ਦੀ ਕਦਰਦਾਨੀ ਦੇ ਤੌਰ ਤੇ ਰੱਖਦੇ ਹੋ, ਪਾਇਆ ਤਾਂ ਮੈਂ ਬਹੁਤ ਦੇਰ, ਪਰ ਜਦੋਂ ਫਿਰ ਨਹੀਂ ਵੀ ਸੀ ਪਾਉਣ ਯੋਗ, ਫਿਰ ਵੀ ਉਹਨੂੰ ਮੈਂ ਸੰਭਾਲ ਕੇ ਰੱਖਿਆ। ਸੋ ਮੈਂ ਸਮਝਦਾ ਵੀ ਇਹ ਉਹ ਇੱਕ ਪੀੜ ਜਿਹੜੀ ਇਸ ਬੀਬੀ ਨੇ ਕਸ਼ਮੀਰੀਆਂ ਦੀ ਮਹਿਸੂਸ ਕੀਤੀ। ਔਰ ਅੱਜ ਜਦੋਂ ਮੈਂ ਕਸ਼ਮੀਰ ਦੀਆਂ ਖਬਰਾਂ ਦੇਖੀਆਂ, ਮੈਂ ਕਿਹਾ 1931 ਚ 22 ਕਸ਼ਮੀਰੀ ਮਾਰੇ ਗਏ, ਔਰ ਹੁਣ ਜਦੋਂ ਕਿ ਉਹ ਉਸ ਸਾਰੇ ਪਾਰਟ ਨੂੰ ਉਹਨਾਂ ਨੂੰ ਯਾਦ ਵੀ ਨਹੀਂ ਕਰ ਸਕਦੇ ਉਹਨਾਂ ਦੀ ਕਬਰ ਤੇ ਜਾ ਕੇ, ਕਿਉਂਕਿ ਉਦੋਂ ਹਰੀ ਸਿੰਘ ਦੀ ਫੌਜ ਦਾ ਰਜੀਮ ਸੀ। ਅੱਜ ਜਿਹੜਾ ਉੱਥੇ ਇਹ ਮੋਦੀ ਦਾ ਰਜੀਮ ਹੈ, ਔਰ ਕਸ਼ਮੀਰ ਘਾਟੀ ਨੂੰ ਉਹੀ ਜਿੱਥੇ ਬਰਫ਼ ਚਿੱਟੀ ਚਾਦਰ, ਉਸ ਦੇ ਉੱਤੇ ਫੌਜੀ ਕੰਬੈਟ ਬੂਟ, ਖੂਨ ਦੀ ਸਟ੍ਰੀਕ, ਔਰ ਉਹਨਾਂ ਵਾਦੀਆਂ ਦੇ ਵਿੱਚ 4 ਚਫੇਰੇ ਆਦਮ ਬੋ ਕਰਦੇ ਆ 7 ਲੱਖ ਭਾਰਤੀ ਫੌਜ। ਸੋ ਅਸੀਂ ਸਮਝਦੇ ਕਿ ਭਾਈ ਇਹ ਜਿੱਥੇ ਰਜੀਮ ਜ਼ਾਲਮ ਹੈ, ਉੱਥੇ ਇਸ ਗੱਲ ਨੂੰ ਵੀ ਅਸੀਂ ਧਿਆਨ 'ਚ ਰੱਖੀਏ। ਔਰ ਮੈਂ ਆਪਣੇ ਖਾਲਿਸਤਾਨ ਨਾਲ ਜੁੜੇ ਹੋਏ ਭੈਣਾਂ ਭਰਾਵਾਂ ਨੂੰ ਜ਼ਰੂਰ ਕਹਿਣਾ ਚਾਹਾਂਗਾ ਕਿ ਵੀ ਅਸੀਂ ਜਿੱਥੇ ਆਪਣੇ ਹੱਕਾਂ ਲਈ ਖਲੋਂਦੇ ਹਾਂ, ਉੱਥੇ ਉਹਨਾਂ ਮੂਵਮੈਂਟਸ ਜਿਹੜੀਆਂ ਕਿ ਸਾਡੇ ਦੁਸ਼ਮਣ ਦੇ ਖਿਲਾਫ ਖਲੋਤੇ ਨੇ, ਉਹਨਾਂ ਦੀ ਹਮਾਇਤ ਵੀ ਕਰੀਏ, ਉਹਨਾਂ ਬਾਰੇ ਜਾਣੀਏ ਵੀ, ਉਹਨਾਂ ਦੇ ਨਾਲ ਹਮਦਰਦੀ ਵੀ ਕਰੀਏ। ਬਹੁਤ ਵਾਰ ਅਸੀਂ ਸ਼ਿਕਾਇਤ ਕਰਦੇ ਹਾਂ ਜੀ ਸਾਡੇ ਨਾਲ ਇਹ ਹੋਇਆ, ਕਿਸੇ ਨੇ ਸਾਡੇ ਲਈ ਆਵਾਜ਼ ਨਹੀਂ ਚੁੱਕੀ। ਫਿਰ ਅਸੀਂ ਆਪਣੇ ਆਪ ਨੂੰ ਵੀ ਪੁੱਛੀਏ, ਜਿੰਨੀਆਂ ਮੂਵਮੈਂਟਸ ਦਾ ਅਸੀਂ ਨਾਂ ਲਿਆ, ਜਦੋਂ ਉਹਨਾਂ ਦੇ ਉੱਤੇ ਜ਼ੁਲਮ ਹੁੰਦੇ ਸੀ ਜਾਂ ਹੋ ਰਹੇ ਨੇ, ਜਾਂ ਅੱਜ ਕਸ਼ਮੀਰੀਆਂ ਦੇ ਉੱਤੇ ਜਾਂ ਗੋਰਖਿਆਂ ਦੇ ਉੱਤੇ ਹੋ ਰਿਹਾ, ਸਾਡੇ ਕਿੰਨੇ ਕੁ ਨੇ ਜਿਹੜੇ ਉਹਨਾਂ ਬਾਰੇ ਜਾਣਦੇ ਨੇ, ਜਾਣਨਾ ਚਾਹੁੰਦੇ ਨੇ, ਜਾਂ ਉਹਨਾਂ ਦੇ ਨਾਲ ਪ੍ਰੋਟੈਸਟ ਦੇ ਵਿੱਚ ਜਾਂ ਉਹਨਾਂ ਦੇ ਹੱਕ 'ਚ ਚਿੱਠੀ ਲਿਖਦੇ ਨੇ। ਇਹ ਘੱਟੋ ਘੱਟ ਬਹਾਦਰ ਗੋਰਖਾ ਔਰਤ ਨੇ ਲਿਖਿਆ ਤਾਂ ਹੈ, ਔਰ ਕਿਵੇਂ ਉਹਨੇ ਆਰਟੀਕੂਲੇਟ ਕੀਤਾ ਹੈ। ਵਾਹ, ਵੈਰੀ ਗੁੱਡ, ਵੈਰੀ ਨਾਈਸ ਜੀ ਡਾਕਟਰ ਸਾਹਿਬ। ਬ੍ਰੇਕ ਲੈਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਕਰ ਦਈਏ, ਵਿਊਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਟੀਵੀ ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੇ ਵੈਬਸਾਈਟ www.tv84.tv ਤੇ ਜਾ ਕੇ ਪੇਪਲ ਰਾਹੀਂ ਡੋਨੇਟ ਕਰ ਸਕਦੇ ਹੋ, ਜਾਂ ਫਿਰ ਤੁਸੀਂ ਚੈੱਕ ਬਣਾ ਕੇ TV84 ਦੇ ਨਾਂ ਤੇ ਇਸ ਐਡਰੈਸ ਤੇ ਭੇਜ ਸਕਦੇ ਹੋ, 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 516-406-0694। ਥੈਂਕ ਯੂ ਵੈਰੀ ਮਚ ਵਿਊਅਰਸ। ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।